ਤੜ ਕੋਈ ਮੱਝਾਂ ਲਈ ਆਉਂਦਾ, ਕੋਈ ਕਹਿੰਦਾ ਮੈਂ ਇੰਨੇ ਪਿੰਡ ਸਾਂਭਦਾ, ਕੋਈ ਇੰਨਾ ਕਰਦਾ। ਹੁਣ ਪਤਾ ਕਿੱਦਾਂ ਲੱਗੂਗਾ ਵੀ ਫਲਾਨਾ ਪਿੰਡ ਫਲਾਨੇ ਨੇ ਸਾਂਭ ਲਿਆ, ਉੱਥੇ ਦੂਜਾ ਸਿੰਗਰ ਆਊਗਾ ਕਹੂਗਾ ਇਹ ਵੀ ਮੈਂ ਪਿੰਡ, ਇਹ ਵੀ ਮੈਂ ਸਾਂਭਦਾ। ਉਹ ਦੋ ਵਾਰੀ ਇੱਕ ਜਗ੍ਹਾ ਸੇਵਾ ਹੋਗੀ, ਪਰ ਜਿਹੜਾ ਪਿੱਛੇ ਪਿੰਡ ਹੈ ਜਿੱਥੇ ਤੱਕ ਪਹੁੰਚਿਆ ਹੀ ਕੋਈ ਨਹੀਂ, ਉਹ ਲੁੱਟਿਆ ਜਾ। ਬਿਲਕੁਲ ਆਪਾਂ ਰੋਜ਼ ਦੇਖ ਰਹੇ ਹਾਂ ਵੀ ਸਾਡੀ ਮਾੜੀ ਕਿਸਮਤ ਦਾ ਅਸੀਂ ਲੀਡਰ ਮਾੜੇ ਚੁਣ ਲਏ ਸੀ, ਗਧਿਆਂ ਦੇ ਗਲਾਂ ਵਿੱਚ ਟੱਲੀਆਂ ਪਾਲੀਆਂ। ਅਸੀਂ ਉਹਨਾਂ ਦੇ ਕੱਟਿਆਂ ਦੇ ਝੁੱਲ ਪਾ ਲਏ, ਸਾਡੀ ਮਾੜੀ ਕਿਸਮਤ ਆ ਹਨਾ। ਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਪਰ ਥੋੜਾ ਜਿਹਾ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਸਿਰ ਜੋੜ ਕੇ ਬੈਠ ਕੇ ਮੀਟਿੰਗ ਕਰਕੇ ਰੋਡ ਮੈਪ ਬਣਾ ਕੇ ਚੱਲਣ ਦੀ ਜ਼ਰੂਰਤ ਆ। ਆਟਾ ਦਾਲ ਸਾਡੇ ਲਈ, ਇਹਨਾਂ ਲੋਕਾਂ ਲਈ, ਸਾਡੇ ਪੰਜਾਬ ਲਈ ਬੜੀ ਛੋਟੀ ਚੀਜ਼ ਆ। ਸਾਡੇ ਬੱਚੇ ਪੜ੍ਹਨ ਮਜ਼ਦੂਰਾਂ ਦੇ, ਇਹਦੇ ਲਈ ਸਾਨੂੰ ਮੈਪ ਬਣਾਈ, ਇਹਨਾਂ ਦੇ ਘਰ ਕਿਵੇਂ ਬਣਨੇ ਆ, ਕਿਸਾਨਾਂ ਦੀ ਜਿਹੜੇ ਜ਼ਮੀਨਾਂ ਕਿਵੇਂ ਪੱਧਰ ਹੋਣੀਆਂ ਨੇ। ਇਹ ਜਿਹੜਾ ਪੈਸਾ ਜਿਹੜਾ ਵੀ ਦਸਾਂ ਨੌਂ ਦੀ ਕਿਰਤ ਕਮਾਈ ਦਾ ਪੈਸਾ ਜਿਹੜੇ ਲੋਕ ਡੋਨੇਟ ਕਰ ਰਹੇ ਨੇਗੇ, ਇਹ ਪੈਸਾ ਜੇਕਰ ਤੁਸੀਂ ਨਾ ਸਿਰ ਜੋੜ ਕੇ ਚੱਲੇ, ਇਹ 50 ਜਾਂ 30% ਹੀ ਜਿਹੜਾ ਕੰਮ ਆਉਣਾ, ਜਿਹੜਾ ਕਿ 2023 ਦੇ ਵਿੱਚ ਵੀ ਦੇਖਿਆ। ਆਪਾਂ ਤਾਂ ਨਹੀਂ ਹੈਗੇ ਇੰਨੇ ਬੁੱਧੀਜੀਵੀ, ਠੀਕ ਹੈ। ਆਪਾਂ ਤਾਂ ਕੰਮ ਕਰਾ ਲਓ ਜਾਂ ਸਰਕਾਰ ਨਾਲ ਲੜਾ ਲਓ, ਜਿਹਨੂੰ ਮਰਜ਼ੀ ਕਿਸੇ ਏਜੰਟ ਦੇ ਗੱਲ 'ਚ ਹੱਥ ਪਾਉਣਾ ਉਹ ਪਵਾ ਲਓ, ਠੀਕ ਹੈ ਨਾ ਗੱਲ। ਆਪਾਂ ਤਾਂ ਨਹੀਂ ਹਿਸਾਬ ਕਿਤਾਬ ਨਹੀਂ ਸਾਂਭ ਸਕਦੇ। ਤੁਸੀਂ ਚਿੱਠੀਆਂ ਲਿਖ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਵੀ ਸਾਡਾ ਸੈਂਟਰ ਗਵਰਨਮੈਂਟ 60,000 ਕਰੋੜ ਰੁਪਇਆ ਜਿਹੜਾ ਕਿ ਜਾਰੀ ਕਰੇ। ਆਰਡੀਐਫ ਫੰਡ ਮੂਰਖ ਹੋ, ਤੁਹਾਡਾ ਫੰਡ ਕਿਵੇਂ ਜਾਰੀ ਕਰ ਦੇਣਗੇ? ਤੁਸੀਂ ਇਹ ਚੀਜ਼ ਕਹਿੰਦੇ ਹੋ, ਤੁਸੀਂ ਮੂਰਖੋ ਇਕੱਠੇ ਹੋ ਕੇ ਉੱਥੇ ਜਾਂਦੇ ਕਿਉਂ ਨਹੀਂ? ਤੁਸੀਂ ਅੱਜ ਵੱਖਰਾ ਪੈਕੇਜ, ਉਹ ਤਾਂ ਸਾਡਾ ਪੈਸਾ ਜਿਹੜਾ ਪੰਜਾਬ ਦਾ ਬਣਦਾ ਹੀ ਆ, ਇੱਕ ਵੱਖਰਾ ਪੈਕੇਜ, ਰਾਹਤ ਪੈਕੇਜ, ਜਿਵੇਂ ਕਿ ਸੈਂਟਰ ਗਵਰਨਮੈਂਟ ਦੂਜੇ ਤੀਜੇ ਦਿਨ ਕਿਸੇ ਵੀ ਜਿਹੜਾ ਸੂਬੇ ਦੇ ਵਿੱਚ ਜਦੋਂ ਇਹੋ ਜਿਹੀ ਆਫਤ ਆਵੇ ਤਾਂ ਰਿਲੀਫ ਕਰ ਦਿੰਦੀ ਆ। ਉਹ ਬੰਦੇ ਦਾ ਭਾਪਾ ਕੇਜਰੀਵਾਲ, ਉਹਦੇ ਉੱਪਰ ਈਡੀ ਦੇ ਪਰਚੇ ਨੇ, ਮਨੀਸ਼ ਸਿਸੋਦੀਆ, ਸਤਿੰਦਰ ਜਾਣ ਉੱਪਰ ਸਾਰੇ ਚੋਰ ਇਕੱਠੇ ਹੋਏ ਨੇਗੇ। ਇਸ ਕਰਕੇ ਇਹ ਉਹਦੇ ਮੂਹਰੇ ਨਹੀਂ ਬੋਲ ਸਕਦੇ। ਇੱਥੇ ਡਰਾਮੇ ਕਰੀ ਜਾਂਦੇ ਨੇ, ਇਹ ਡਰਾਮਿਆਂ ਦੀ ਜ਼ਰੂਰਤ ਨਹੀਂ ਹੈਗੀ। ਉੱਥੇ ਪਲਾਨ ਬਿਲਕੁਲ ਬਣਾਇਆ ਜਾਵੇ, ਇਹ ਸੰਸਥਾ ਕੋਲੋਂ ਇੰਨੇ ਪਿੰਡ ਆ, ਇਹਦੇ ਕੋਲ ਇੰਨੇ ਆ ਤੇ ਇਹਦੇ ਕੋਲ ਇੰਨੇ ਆ। ਸੰਸਥਾ ਬਸ ਤੁਰਨ ਦੀ ਗੱਲ, ਆਪਣੇ ਸੰਗਤ ਹੀ ਇੰਨੀ ਆ, ਹਰ ਪਿੰਡ ਚੋਂ ਤੇ ਸਾਰੇ ਨੌਜਵਾਨ ਸਾਰੇ ਪਿੰਡਾਂ ਵਾਲੇ ਹੀ ਆ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਹੜ੍ਹ ਦੀ ਸਥਿਤੀ ਦੇ ਵਿੱਚ ਮੌਜੂਦ ਆ। ਇੱਥੇ ਭਾਨਾ ਸਿੱਧੂ ਤੇ ਬਾਈ ਮਨਜੀਤ ਸੋਹੀ ਹੋਣੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹੜ੍ਹਾਂ ਦੇ ਬਾਬਤ ਹੀ। ਸਭ ਤੋਂ ਪਹਿਲਾਂ ਬਾਈ ਭਾਨਾ ਸਿੱਧੂ ਹੋਣਾ ਤੋਂ ਸ਼ੁਰੂ ਕਰਦੇ ਆ। ਬਾਈ ਮੁੱਦਿਆਂ ਦੀ ਗੱਲ ਤੁਸੀਂ ਪਹਿਲਾਂ ਇੰਟਰਵਿਊ 'ਚ ਕਰ ਰਹੇ ਸੀ, ਮੈਂ ਸੁਣ ਰਿਹਾ ਸੀ, ਮੁੱਦਿਆਂ ਤੋਂ ਹੀ ਗੱਲ ਸ਼ੁਰੂ ਕਰਦੇ ਆ। ਮੁੱਦੇ ਕੀ ਨੇ ਸਾਡੇ ਵੀ ਪੰਜਾਬ ਇਸ ਸਮੇਂ ਡੁੱਬ ਰਿਹਾ, ਪਰ ਮੀਡੀਆ ਕੀ ਦਿਖਾ ਰਿਹਾ ਬਣਾ ਕੇ ਵੀ ਮੁੱਖ ਮੰਤਰੀ ਸਾਹਿਬ ਸਾਡੇ ਹਸਪਤਾਲ ਦੇ ਵਿੱਚ ਪਏ ਹੋਏ ਨੇ, ਮੁੱਖ ਮੰਤਰੀ ਪੰਜਾਬ ਦਾ ਬਦਲਣ ਦੀਆਂ ਤਿਆਰੀਆਂ ਨੇ, ਕਹਿੰਦੇ ਨਿੱਜਰ ਤੇ ਗੁਣਾ ਪੈ ਰਿਹਾ ਹੈ, ਚੀਮਾ ਸਾਹਿਬ ਤੇ ਗੁਣਾ ਪੈ ਰਿਹਾ ਹੈ। ਪੰਜਾਬ ਦੇ ਅਸਲ ਮੁੱਦੇ ਤਾਂ ਆਹ ਨੇ। ਲੋਕ, ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਲੋਕ ਕਹਿੰਦੇ 2.5 ਕਿਲੋਮੀਟਰ ਤੋਂ ਤੁਰ ਕੇ ਆ ਰਹੇ ਆ, ਇੱਥੇ ਵੋਟ ਤੱਕ ਨਹੀਂ ਪਹੁੰਚੀ। ਸਰਕਾਰ ਇਸੇ ਕੰਮ ਲਈ ਹੁੰਦੀ ਹੈ, ਜਦੋਂ ਤਾਂ ਇਹਨਾਂ ਨੂੰ ਮਾਈਨਿੰਗ ਦਾ ਹੁੰਦਾ ਹੈ ਜਾਂ ਫਿਰ ਅੱਗ ਲਾਈ ਹੁੰਦੀ ਹੈ ਕਿਤੇ, ਉਹ ਤਾਂ ਸੈਟੇਲਾਈਟ ਤੋਂ ਦਿਸ ਜਾਂਦੀ ਹੈ। ਇੱਥੇ ਜਿਹੜੇ ਖੱਪ ਰਹੇ ਨੇ ਉਹ ਨਹੀਂ ਦਿਖਦੇ। ਗੱਲ ਬਾਈ ਜੀ ਗੱਲ ਇਉਂ ਆ ਵੀ ਸਾਡੀ ਮਾੜੀ ਕਿਸਮਤ ਦਾ ਅਸੀਂ ਲੀਡਰ ਮਾੜੇ ਚੁਣ ਲਏ ਸੀ, ਗਧਿਆਂ ਦੇ ਗਲਾਂ ਵਿੱਚ ਟੱਲੀਆਂ ਪਾਲੀਆਂ। ਅਸੀਂ ਉਹਨਾਂ ਦੇ ਕੱਟਿਆਂ ਦੇ ਝੁੱਲ ਪਾ ਲਏ, ਸਾਡੀ ਮਾੜੀ ਕਿਸਮਤ ਆ ਹਨਾ। ਤੇ ਪਰ ਜਿੱਥੇ ਤੱਕ ਮੈਂ ਗੱਲ ਕਰਾਂ ਵੀ ਮੈਂ ਅੱਜ ਆਇਆ ਹਨਾ, ਮੈਂ ਸਾਰੇ ਨੌਜਵਾਨਾਂ ਦਾ, ਸਾਰੇ ਬਾਈ ਸੂਹੀ ਵਰਗਿਆਂ ਦਾ ਬੜੇ ਲੰਮੇ ਸਮੇਂ ਤੋਂ ਲੱਗੇ ਨੇ, ਸਾਰੀਆਂ NGO ਦਾ, ਸਾਰੇ ਸੰਸਥਾਵਾਂ ਦਾ, ਸਾਰੇ ਕਲਾਕਾਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਜੋ ਬਹੁਤ ਬੜੀ ਵਧੀਆ ਸੇਵਾ ਨਿਭਾ ਰਹੇ ਨੇਗੇ। 2023 ਦੇ ਵਿੱਚ ਆ ਮੇਰੇ ਸਾਰੇ ਭਰਾ ਖੜੇ ਨੇਗੇ, ਇਹਨਾਂ ਦੇ ਵਿੱਚ ਅਸੀਂ ਘੱਟੋ ਘੱਟ ਅਸੀਂ ਸਾਰੇ ਉਧਰੋਂ ਪਟਿਆਲੇ ਤੋਂ ਸ਼ੁਰੂ ਕਰਕੇ ਆ ਸਾਰੇ ਪਿੰਡਾਂ ਦੇ ਵਿੱਚ 2.5-3 ਮਹੀਨੇ ਅਸੀਂ ਹੜ੍ਹਾਂ ਦੇ ਵਿੱਚ ਲਾਏ ਸੀਗੇ। ਪਰ ਹੁਣ ਜਿਹੜੀ ਮੇਰੀ ਬੇਨਤੀ ਇਹੀ ਆ ਭਰਾਵੋ, ਮੈਂ ਜਿਹੜੇ ਅੱਜ ਉਹੀ ਸਾਡੇ ਮਜ਼ਦੂਰਾਂ ਭਾਈਚਾਰਿਆਂ ਦੇ ਘਰ ਦੇਖੇ ਜਿਨ੍ਹਾਂ ਦੇ ਵਿੱਚ ਤਰੇੜਾਂ ਆਈਆਂ ਪਈਆਂ ਨੇਗੀਆਂ, ਉਹ ਹਜੇ ਲੋਟ ਨਹੀਂ ਹੋਏ, ਉਹਨਾਂ ਦੇ ਵਿੱਚ ਨਵਾਂ ਡਿੱਗਣ ਤੇ ਹੋਈਆਂ ਪਈਆਂ ਨੇ ਛੱਤਾਂ। ਅੱਜ ਮੈਂ ਕਿਸਾਨਾਂ ਦੇ ਹਾਲਾਤ ਦੇਖੇ 2023 ਤੋਂ ਲੈ ਕੇ, ਜਿਹੜੇ ਸਾਡੀਆਂ ਜ਼ਮੀਨਾਂ ਪਈਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਕਿ ਹਾਲ ਤੱਕ ਫਸਲਾਂ ਬੀਜਣੀਆਂ ਸ਼ੁਰੂ ਨਹੀਂ ਸੀ ਹੋਈਆਂ, ਤੇ ਦੁਬਾਰੇ ਆ ਜਿਹੜਾ ਕਿ ਕੰਮ ਹੋ ਗਿਆ। ਹੁਣ ਜਿਹੜੀ ਆਪਾਂ ਇਹਦੇ ਵਿੱਚ ਗੱਲ ਕਰੀਏ, ਇੱਕ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਹੈ ਜਿਹੜੀ ਕਿ ਸਾਡੀਆਂ NGO ਨੂੰ, ਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਪਰ ਥੋੜਾ ਜਿਹਾ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਸਿਰ ਜੋੜ ਕੇ ਬੈਠ ਕੇ ਮੀਟਿੰਗ ਕਰਕੇ ਰੋਡ ਮੈਪ ਬਣਾ ਕੇ ਚੱਲਣ ਦੀ ਜ਼ਰੂਰਤ ਆ। ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਇੱਕ ਤਾਂ ਮੇਰਾ ਅੱਜ ਮੇਰੀ ਮੇਨ ਬੇਨਤੀ, ਮੇਰਾ ਮੇਨ ਮੁੱਦਾ ਹੈਗਾ ਇਹ ਕਿ ਤੁਸੀਂ ਇਕੱਠੇ ਹੋ ਕੇ ਪਲੈਨਿੰਗ ਬਣਾ ਕੇ ਚੱਲੋ, ਕਿਉਂਕਿ ਮੈਂ ਸਰਕਾਰਾਂ ਤੋਂ ਅਸੀਂ ਕੋਈ ਆਸ ਨਹੀਂ ਕਰ ਸਕਦੇ। ਆ ਜਿਹੜੇ ਲੋਕ ਖੜੇ ਨੇਗੇ, ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ। ਜੇਕਰ ਤੁਸੀਂ ਇਕੱਠੇ ਹੋ ਕੇ ਰੋਡ ਮੈਪ ਬਣਾ ਕੇ ਚੱਲੋਗੇ, ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਹੋ। ਮੈਂ ਸਾਰਿਆਂ ਨੌਜਵਾਨਾਂ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ, ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਕਿਉਂਕਿ ਤੁਹਾਡੇ ਕੋਲੇ ਮੈਪ ਬਣਿਆ ਹੋਣਾ ਚਾਹੀਦਾ। ਜੇਕਰ ਇੱਕ ਚੀਜ਼ ਸਮਝੋ, ਆਟਾ ਦਾਲ
ਸਾਡੇ ਲਈ, ਇਹਨਾਂ ਲੋਕਾਂ ਲਈ, ਸਾਡੇ ਪੰਜਾਬ ਲਈ ਬੜੀ ਛੋਟੀ ਚੀਜ਼ ਆ। ਸਾਡੇ ਬੱਚੇ ਪੜ੍ਹਨ ਮਜ਼ਦੂਰਾਂ ਦੇ, ਇਹਦੇ ਲਈ ਸਾਨੂੰ ਅਸੀਂ ਮੈਪ ਬਣਾਈ, ਇਹਨਾਂ ਦੇ ਘਰ ਕਿਵੇਂ ਬਣਨੇ ਆ, ਕਿਸਾਨਾਂ ਦੀ ਜਿਹੜੇ ਜ਼ਮੀਨਾਂ ਕਿਵੇਂ ਪੱਧਰ ਹੋਣੀਆਂ ਨੇ। ਇਹ ਜਿਹੜਾ ਪੈਸਾ ਜਿਹੜਾ ਵੀ ਦਸਾਂ ਨੌਂ ਦੀ ਕਿਰਤ ਕਮਾਈ ਦਾ ਪੈਸਾ ਜਿਹੜੇ ਲੋਕ ਡੋਨੇਟ ਕਰ ਰਹੇ ਨੇਗੇ, ਇਹ ਪੈਸਾ ਜੇਕਰ ਤੁਸੀਂ ਨਾ ਸਿਰ ਜੋੜ ਕੇ ਚੱਲੇ, ਇਹ 50 ਜਾਂ 30% ਹੀ ਜਿਹੜਾ ਕੰਮ ਆਉਣਾ, ਜਿਹੜਾ ਕਿ 2023 ਦੇ ਵਿੱਚ ਵੀ ਦੇਖਿਆ। ਇਸ ਕਰਕੇ ਤੁਸੀਂ ਇਸ ਪੈਸੇ ਨੂੰ ਕਿਵੇਂ ਜਿਹੜਾ ਕਿਸੇ 100% ਇਹਦਾ ਰਿਜ਼ਲਟ ਕੱਢਣਾ, ਉਹਦੇ ਲਈ ਤੁਹਾਨੂੰ ਮੀਟਿੰਗਾਂ ਇੱਕ ਗੁਰੂ ਘਰ ਦੇ ਵਿੱਚ ਸਾਰੀਆਂ ਸੰਸਥਾਵਾਂ ਨੂੰ ਕਰਨ ਦੀ ਜ਼ਰੂਰਤ ਆ। ਅਗਲੀ ਗੱਲ, ਇੱਥੇ ਤੁਹਾਡੀ ਅਗਲੀ ਗੱਲ ਜਾਣ ਤੋਂ ਪਹਿਲਾਂ ਮੈਂ ਕਹਿੰਦਾ ਇਹਨੂੰ ਕੰਪਲੀਟ ਕਰਕੇ ਹੀ ਹੁਣ ਅੱਗੇ ਤੁਰੀਏ, ਕੋਈ ਸਾਰਥਕ ਸੱਟਾ ਵੀ ਨਿਕਲੇ ਦੇਖਣ ਵਾਲਿਆਂ ਦੇ ਲਈ। ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ, ਪਰ ਗੱਲ ਇੱਥੇ ਆ ਜਾਂਦੀ ਹੈ, ਹੁਣ ਆਪਾਂ ਸਿੰਗਰ ਦੇਖ ਰਹੇ ਆ, ਧੜਾ ਧੜ ਕੋਈ ਮੱਝਾਂ ਲਈ ਆਉਂਦਾ, ਕੋਈ ਕਹਿੰਦਾ ਮੈਂ ਇੰਨੇ ਪਿੰਡ ਸਾਂਭਦਾ, ਕੋਈ ਇੰਨਾ ਕਰਦਾ। ਹੁਣ ਪਤਾ ਕਿੱਦਾਂ ਲੱਗੂਗਾ ਵੀ ਫਲਾਨਾ ਪਿੰਡ ਫਲਾਨੇ ਨੇ ਸਾਂਭ ਲਿਆ, ਉੱਥੇ ਦੂਜਾ ਸਿੰਗਰ ਆਊਗਾ ਕਹੂਗਾ ਇਹ ਵੀ ਮੈਂ ਪਿੰਡ, ਇਹ ਵੀ ਮੈਂ ਸਾਂਭਦਾ। ਉਹ 2 ਵਾਰੀ ਇੱਕ ਜਗ੍ਹਾ ਸੇਵਾ ਹੋਗੀ, ਪਰ ਜਿਹੜਾ ਪਿੱਛੇ ਪਿੰਡ ਹੈ ਜਿੱਥੇ ਤੱਕ ਪਹੁੰਚਿਆ ਹੀ ਕੋਈ ਨਹੀਂ, ਉਹ ਲੁੱਟਿਆ ਜਾ। ਬਿਲਕੁਲ ਆਪਾਂ ਰੋਜ਼ ਵੀਡੀਓ ਦੇਖ ਰਹੇ ਹਾਂ, ਬਿਲਕੁਲ ਆਪਾਂ ਰੋਜ਼ ਇਹ ਵੀਡੀਓ ਦੇਖ ਰਹੇ ਹਾਂ ਵੀ ਸਾਡੇ ਕੋਲੇ ਕਈ ਵਾਰੀ ਵੀਡੀਓ ਆ ਜਾਂਦੇ ਨੇ, ਸਾਡੇ ਕੋਲੇ ਕੋਈ ਪਹੁੰਚਿਆ ਨਹੀਂ, ਸਾਡੇ ਕੋਲੇ ਪਹੁੰਚਿਆ ਨਹੀਂ, ਹੈ ਨਾ। ਇਹਦਾ ਕਾਰਨ ਹੁਣ ਇੱਥੇ ਆ, ਹੁਣ ਇੱਥੇ ਮੈਂ ਮਨਜੋਤ ਨਾਲ ਹੀ ਆ ਕੇ ਗੱਲ ਕਰੀ, ਕਹਿੰਦਾ ਇੱਥੇ ਆਪਣੀ ਸੰਸਥਾ ਵੀ ਹੈ, ਇੱਥੇ ਕਹਿੰਦਾ 3-4 ਸੰਸਥਾਵਾਂ ਹੋਰ ਵੀ ਕੰਮ ਕਰ ਰਹੀਆਂ ਨੇਗੀਆਂ। ਕਹਿੰਦਾ ਹੁਣ ਵੀ ਉਹੀ ਜਿਹੜੀ ਪਲੈਨਿੰਗ ਨਹੀਂ ਬਣ ਰਹੀ, ਕਹਿੰਦਾ ਹੁਣ ਵੀ ਆਪਾਂ ਨੂੰ ਸਾਰਿਆਂ ਨੂੰ, ਆਪਾਂ ਕਹਿੰਦਾ ਵੀ ਮੈਨੂੰ ਕਹਿੰਦਾ ਮਨਜੋਤ ਨੇ ਵੀ ਇਹ ਗੱਲ ਬੋਲੀ, ਅੱਜ ਮੈਂ ਵੀ ਇਹ ਗੱਲ ਬੋਲ ਰਿਹਾ ਵੀ ਸਾਨੂੰ ਇਸ ਲਈ ਇਕੱਠੇ ਹੋ ਕੇ ਇੱਕ ਸਾਰੇ, ਅਸੀਂ ਤਾਂ ਦੇਖੋ ਮੈਂ ਤਾਂ ਸਾਰਿਆਂ ਤੋਂ ਮੂਰਖ ਤੇ ਨਖਿੱਧ ਇਨਸਾਨ ਆ, ਸੋ ਸਭ ਸਿੱਧੀ ਗੱਲ ਸੁਣ ਲਓ ਬਾਈ, ਆਪਾਂ ਤਾਂ ਨਹੀਂ ਹੈਗੇ ਇੰਨੇ ਬੁੱਧੀਜੀਵੀ, ਠੀਕ ਹੈ। ਆਪਾਂ ਤਾਂ ਕੰਮ ਕਰਾ ਲਓ ਜਾਂ ਸਰਕਾਰ ਨਾਲ ਲੜਾ ਲਓ, ਜਿਹਨੂੰ ਮਰਜ਼ੀ ਕਿਸੇ ਏਜੰਟ ਦੇ ਗੱਲ 'ਚ ਹੱਥ ਪਾਉਣਾ ਉਹ ਪਵਾ ਲਓ, ਠੀਕ ਹੈ ਨਾ ਗੱਲ। ਆਪਾਂ ਤਾਂ ਨਹੀਂ ਹਿਸਾਬ ਕਿਤਾਬ ਨਹੀਂ ਸਾਂਭ ਸਕਦੇ ਹੈ ਨਾ, ਆਪਾਂ ਨੂੰ ਹਿਸਾਬ ਕਿਤਾਬ ਇਹ ਸਾਹਮਣਾ ਆਵੇ, ਠੀਕ ਹੈ ਨਾ ਜੀ ਗੱਲ। ਆਪਾਂ ਤਾਂ ਇਹਨਾਂ ਨੂੰ ਤਾਂ ਇਹ ਜਿਹੜਾ ਤੁਸੀਂ ਸੂਝਵਾਨ ਹੋ, ਜਿਹੜੇ ਚੰਗੇ ਬੰਦੇ ਹੋ, ਤੁਸੀਂ ਜਿਹੜਾ ਇਹ ਕੰਮ ਕਰ ਸਕਦੇ ਹੋ, ਠੀਕ ਹੈ। ਤੁਸੀਂ ਮੂਹਰੇ ਲਾ ਕੇ ਇਕੱਠੇ ਹੋ ਕੇ ਤੁਸੀਂ ਕਰ ਸਕਦੇ ਹੋ, ਜਿਹੜੀਆਂ ਘੱਟੋ ਘੱਟ 20 ਸੰਸਥਾਵਾਂ ਹੋਣਗੀਆਂ, 20 ਸੰਸਥਾਵਾਂ ਤੁਸੀਂ ਇਕੱਠਾ ਇਹ ਕੰਮ ਕਰ ਸਕਦੇ ਹੋ। ਅਗਲੀ ਗੱਲ ਜਿਹੜੀ ਆਪਾਂ ਲੈ ਆਈਏ ਸਰਕਾਰ ਦੀ ਗੱਲ, ਇਹਨਾਂ ਨੂੰ ਬੜਾ ਜਗਾਉਣਾ ਬੜਾ ਜ਼ਰੂਰੀ ਆ। ਅੱਜ ਜਿਹੜੇ ਸਾਰੇ ਜਿਨ੍ਹਾਂ ਦਾ ਸਰਕਾਰ ਦਾ ਕੀ ਕੰਮ ਆ, ਲੀਡਰਾਂ ਦਾ ਹੀ ਕੰਮ ਆ, MLA ਦਾ ਹੀ ਕੰਮ ਆ, MP ਦਾ ਹੀ ਕੰਮ ਆ, ਮੁੱਖ ਮੰਤਰੀ ਦਾ ਹੀ ਕੰਮ ਆ, ਮੰਤਰੀ ਦਾ ਹੀ ਕੰਮ ਆ। ਹੁਣ ਆਪਾਂ ਆ ਜਾਈਏ ਉਹਦੇ ਤੇ, ਇੱਕ ਪਾਸੇ DC ਵੀ ਬਹੁਤ ਚੰਗੇ ਕੰਮ ਕਰ ਰਹੇ ਨੇ, ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਵੀ ਬਹੁਤ ਚੰਗਾ ਕੰਮ ਕਰ ਰਿਹਾ। ਇਹਨਾਂ ਨੂੰ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ, ਜਿਹੜੇ ਤੁਸੀਂ ਡਰਾਮੇ ਕਰ ਰਹੇ ਹੋ, ਤੁਸੀਂ ਜਿਹੜੇ ਮੁੱਦਿਆਂ ਤੋਂ ਭੱਜ ਰਹੇ ਹੋ, ਤੁਸੀਂ ਉਹ ਮੁੱਦਿਆਂ ਤੇ ਕਿਉਂ ਨਹੀਂ ਖੜ ਰਹੇ? ਤੁਹਾਡਾ ਕੀ ਕੰਮ ਆ? ਤੁਸੀਂ ਚਿੱਠੀਆਂ ਲਿਖ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਵੀ ਸਾਡਾ ਸੈਂਟਰ ਗਵਰਨਮੈਂਟ 60,000 ਕਰੋੜ ਰੁਪਇਆ ਜਿਹੜਾ ਕਿ ਜਾਰੀ ਕਰੇ, RDF ਫੰਡ। ਮੂਰਖ ਹੋ, ਤੁਹਾਡਾ ਫੰਡ ਕਿਵੇਂ ਜਾਰੀ ਕਰ ਦੇਣਗੇ? ਤੁਸੀਂ ਇਹ ਚੀਜ਼ ਕਹਿੰਦੇ ਹੋ, ਤੁਸੀਂ ਮੂਰਖੋ, ਇਕੱਠੇ ਹੋ ਕੇ ਉੱਥੇ ਜਾਂਦੇ ਕਿਉਂ ਨਹੀਂ? ਤੁਸੀਂ ਅੱਜ ਵੱਖਰਾ ਪੈਕੇਜ, ਉਹ ਤਾਂ ਸਾਡਾ ਪੈਸਾ ਜਿਹੜਾ ਪੰਜਾਬ ਦਾ ਬਣਦਾ ਹੀ ਆ, ਇੱਕ ਵੱਖਰਾ ਪੈਕੇਜ, ਰਾਹਤ ਪੈਕੇਜ, ਜਿਵੇਂ ਕਿ ਸੈਂਟਰ ਗਵਰਨਮੈਂਟ ਦੂਜੇ ਤੀਜੇ ਦਿਨ ਕਿਸੇ ਵੀ ਜਿਹੜਾ ਸੂਬੇ ਦੇ ਵਿੱਚ ਜਦੋਂ ਇਹੋ ਜੀ ਆਫਤ ਆਵੇ ਤਾਂ ਰਿਲੀਫ ਕਰ ਦਿੰਦੀ ਆ। ਉਹ ਆਪਣੇ ਪੰਜਾਬ 'ਚ ਹੀ ਆ ਰਹੇ ਨੇ ਮੋਦੀ ਸਾਹਿਬ, ਮੈਂ ਕਹਿੰਦਾ ਉਦਣ ਮੰਗ ਰੱਖਣੀ ਚਾਹੀਦੀ, 9 ਤਰੀਕ ਨੂੰ ਆ ਰਹੇ ਨੇ। ਆਪਣੇ ਪੰਜਾਬ ਦੇ ਵਿੱਚ 1 ਮਹੀਨਾ ਹੋ ਗਿਆ ਆਇਆ ਨੂੰ, ਹੜ੍ਹਾਂ ਨੂੰ ਆਇਆ ਨੂੰ। ਹੁਣ ਉਦਣ ਵੀ ਕੀ ਰਿਜ਼ਲਟ ਨਿਕਲਣ ਦਾ ਵੱਖਰੀ ਗੱਲ ਹੈ, ਪਰ ਉਦਣ ਵੀ ਜਾ ਕੇ, ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਜਾ ਕੇ ਸਿਸਟਮ ਉੱਥੇ ਘੇਰਨਾ ਚਾਹੀਦਾ, ਨੈਸ਼ਨਲ ਮੀਡੀਆ ਅੱਗੇ ਜਾ ਕੇ ਗੱਲ ਰੱਖਣੀ ਚਾਹੀਦੀ ਆ ਕਿ ਸਾਡਾ ਪੰਜਾਬ ਦਾ ਪੈਸਾ, ਸਾਡੇ ਬਣਦਾ ਹੱਕ ਕਿਉਂ ਨਹੀਂ ਬਣ ਰਿਹਾ। ਹੁਣ ਸਵਾਲ ਇਹ ਆ ਵੀ ਇਹ ਬੋਲ ਕਿਉਂ ਨਹੀਂ ਰਹੇ, ਇਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰ ਰਹੇ? ਹੁਣ ਇਹ ਵੱਡਾ ਸਵਾਲ ਹੈ, ਕਿਉਂਕਿ ਇਹ ਸਾਰੇ ਚੋਰ ਨੇਗੇ, ਸਾਰਿਆਂ ਨੂੰ ਕੁਰਸੀ ਦਾ ਡਰ ਆ, ਸਾਰੇ ਉਹ ਜਿਹੜਾ ਇਹਨਾਂ ਦਾ ਭਾਪਾ ਕੇਜਰੀਵਾਲ, ਉਹਦੇ ਉੱਪਰ ED ਦੇ ਪਰਚੇ ਨੇ, ਮਨੀਸ਼ ਸਿਸੋਦੀਆ, ਸਿੰਦਰ ਜਾਣ ਉੱਪਰ ਸਾਰੇ ਚੋਰ ਇਕੱਠੇ ਹੋਏ ਨੇਗੇ। ਇਸ ਕਰਕੇ ਇਹ ਉਹਦੇ ਮੂਹਰੇ ਨਹੀਂ ਬੋਲ ਸਕਦੇ, ਇੱਥੇ ਡਰਾਮੇ ਕਰੀ ਜਾਂਦੇ ਨੇ। ਇਹ ਡਰਾਮਿਆਂ ਦੀ ਜ਼ਰੂਰਤ ਨਹੀਂ ਹੈਗੀ। ਜਿਹੜੀ ਪੰਜਾਬ ਦੇ ਪੈਸੇ ਦੀ ਗੱਲ, ਪੰਜਾਬ ਦੇ ਡੈਮਾਂ ਦੀ ਗੱਲ ਕਰਨ, ਜਦੋਂ ਮੋਦੀ ਆਊਗਾ ਇਹ ਤੋਂ ਪਹਿਲਾਂ ਵੀ ਗੱਲ ਕਰਨ, ਪੰਜਾਬ ਦੇ ਰਿਪੇਰੀਅਨ ਲਾਅ ਦੀ ਗੱਲ ਕਰਨ, ਪੰਜਾਬ ਦਾ ਜਿਹੜਾ ਸਾਰਾ ਪ੍ਰਬੰਧ ਆ ਉਹ ਪੰਜਾਬ ਨੂੰ ਦਿੱਤਾ ਜਾਵੇ। ਇਹ ਮੁੱਦਿਆਂ ਦੀ ਗੱਲ ਕਰਨ ਦੀ ਜ਼ਰੂਰਤ ਆ, ਜਿਹੜੇ ਕਿ ਮੁੱਦਿਆਂ ਦੀ ਸਾਰੇ ਜਿਹੜੇ ਕਿ ਭਾਨੇ ਭਾਈ ਕੰਮ ਤਾਂ ਇਹ ਹੁੰਦਾ ਹੈ ਨਾ ਵੀ ਤੁਸੀਂ ਲੈਜਿਸਲੇਚਰ ਮੈਂਬਰ ਹੋ, ਜਿਹੜਾ MLA ਹੈ, ਕਾਨੂੰਨ ਬਣਾਉਣਾ, ਤੁਸੀਂ ਉੱਥੇ ਕੰਮ ਨਹੀਂ ਕਰ ਰਹੇ ਕਾਨੂੰਨ ਬਣਾਉਣ ਤੇ, ਇੱਥੇ ਤੁਸੀਂ ਕੁੜਤੇ ਲਵੇੜੀ ਫਿਰਦੇ ਹੋ। ਇੱਥੇ ਤਾਂ ਦਿਹਾੜੀ ਤੇ ਵੀ ਮਿਲ ਜਾਂਦਾ ਬੰਦਾ 500 ਤੇ, ਬੰਦਾ ਜਿੰਨੇ ਮਰਜ਼ੀ ਲੱਭ ਲਓ। ਗੱਲ ਉਹ ਨਹੀਂ ਹੈਗੀ, ਨਹੀਂ ਗੱਲ ਉਹ ਨਹੀਂ ਹੈਗੀ ਵੀ ਤੁਸੀਂ ਕੁੜਤੇ ਲਵੇੜ ਕੇ ਦਿਖਾਓ ਵੀ ਮੈਂ ਲੋਕਾਂ 'ਚ ਕੰਮ ਕਰ ਰਿਹਾ। ਤੁਹਾਨੂੰ ਜਿਸ ਕੰਮ ਲਈ ਵੋਟ ਪਾਇਆ, ਤੁਸੀਂ ਉਹ ਕਿੰਨੀ ਤਨਦੇਹੀ ਨਾਲ ਕਰ ਰਹੇ ਹੋ। ਸੋਈ ਸਾਹਿਬ ਗੱਲ ਇਹ ਬਣਦੀ ਹੈ, ਤੁਸੀਂ ਉਹ ਤਾਂ ਕਰ ਨਹੀਂ ਰਹੇ। ਮੈਂ ਅੱਜ ਦੀ ਤੁਹਾਨੂੰ ਦੱਸਾਂ, ਡੇਰਾ ਬਾਬਾ ਨਾਨਕ ਹਲਕਾ ਆ, ਸਤਵੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੌਦਾ ਲਾਇਆ ਹੈ, ਉਹਨਾਂ ਦੇ ਭਤੀਜੇ ਨੇ ਬਾਬਾ ਸੁਖਵਿੰਦਰ ਸਿੰਘ। ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਕੱਲ ਐਲਾਨ ਕੀਤਾ ਹੈ ਵੀ ਸਰਕਾਰਾਂ ਵੱਲ ਨਾ ਅਸੀਂ ਵੇਖੀਏ, ਸਾਨੂੰ ਕੁਝ ਨਹੀਂ ਦੇਣਾ, ਬੰਨ ਅਸੀਂ ਆਪ ਬੰਨੀਏ। ਅੱਜ ਉੱਥੇ ਸੇਵਾ ਸ਼ੁਰੂ ਹੋਈ ਹੈ ਜੀ, ਬੰਨ ਦੀ। ਹਾਂ, ਪੂਰੇ ਪੰਜਾਬ ਤੋਂ ਮਿੱਟੀ ਦੀਆਂ ਟਰਾਲੀਆਂ ਹੈ ਜੀ ਅੱਜ। ਸਰਕਾਰ ਕਿੱਥੇ ਆ ਉੱਥੇ? ਉਹੀ ਨਾ, ਸਰਕਾਰ ਤੇ ਸੁੱਤੀ ਹੈ। ਸਰਕਾਰ ਇੰਨੇ ਜੋਗੀ ਹੈ ਤਾਂ ਇੱਥੋਂ ਤੱਕ ਗੱਲ ਹੀ ਨਾ ਹੁੰਦੀ, ਬੰਨ ਟੁੱਟਦੇ ਕਿਉਂ?
ਬੰਨ ਸਰਕਾਰ ਤੇ ਹਸਪੀਟਲ ਪਈ ਆ ਪਹਿਲਾਂ ਵੇਖਣਾ ਨਹੀਂ ਪੈਗ ਲਾਉਣ ਲੱਗੇ ਪੈਗ ਤੇ ਪੈਗ ਚਲਾ ਹੁਣ ਹਸਪੀਟਲ ਹੈ ਪਤਾ ਨਹੀਂ ਹੁਣ ਉਹ ਵੀ ਮਾੜੀ ਕਿਸਮਤ ਚਲੋ ਆਪਾਂ ਤਾਂ ਤੰਦਰੁਸਤੀ ਦੀ ਆਸ ਕਰਦੇ ਆ ਪੰਜਾਬੀ ਵੈਸੇ ਇਸ ਗੱਲ ਤੇ ਟੀਚਰ ਨਹੀਂ ਕਰਦੇ ਪਰ ਆਪਾਂ ਇਸ ਤੋਂ ਅੱਗੇ ਵੀ ਟੀਚਰ ਵਾਲੀ ਕਿਹੜੀ ਗੱਲ ਆ ਟੀਚਰ ਵਾਲੀ ਤਾਂ ਕੋਈ ਗੱਲ ਨਹੀਂ ਗੱਲ ਤਾਂ ਸੱਚਾਈ ਆ ਇਹ ਸੱਚਾਈ ਆ ਸੱਚਾਈ ਆ ਤਾਂ ਇਹਨਾਂ ਦੀ ਆਪ ਦੇ ਵਿੱਚ ਆਪਣੇ ਹਸਪਤਾਲ ਦੇ ਵਿੱਚ ਸੱਚਾਈ ਆ ਬਿਲਕੁਲ ਬਿਲਕੁਲ ਹੁਣ ਇਸ ਤੋਂ ਅੱਗੇ ਆਈਏ ਇਸ ਤੋਂ ਬਾਈ ਹੁਣ ਤੁਸੀਂ ਗੱਲ ਕੀਤੀ ਕਿ ਰਲ ਕੇ ਸੇਵਾ ਸਾਂਭਣੀ ਚਾਹੀਦੀ ਹੈ ਸਾਨੂੰ ਐ ਨਾ ਹੋਵੇ ਵੀ ਜਿਹੜੇ ਕੀਮਤੀ ਤੌਰ ਤੇ ਬਹੁਤ ਸੱਜਣ ਪੈਸਾ ਭੇਜ ਰਹੇ ਨੇ ਬਾਹਰੋਂ ਚਾਹੁੰਦੇ ਨੇ ਪੰਜਾਬ ਦਾ ਦਰਦ ਸਮਝਦੇ ਨੇ ਸੇਵਾ ਕਰਨਾ ਚਾਹੁੰਦੇ ਨੇ ਉਹ ਤਾਂ ਆਪਾਂ ਤੁਸੀਂ ਪੂਲਿੰਗ ਵਾਲੀ ਗੱਲ ਕਰ ਲਈ ਹੁਣ ਸਰਕਾਰ ਵੀ ਗਾਇਬ ਹੈ ਤੇ ਲੋਕ ਵੀ ਕਹਿ ਲਈਏ ਵੀ ਥੋੜਾ ਜਿਹਾ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਹੈ ਵੀ ਮੈਂ ਫੋਟੋ ਕਲਚਰ ਵੱਲ ਨੂੰ ਜ਼ਿਆਦਾ ਦੇਖ ਰਿਹਾ ਰੁਝਾਨ ਵੀ ਜਿੱਧਰ ਮੀਡੀਆ ਜਾਂਦਾ ਉਧਰ ਹੀ ਸੇਵਾ ਜ਼ਿਆਦਾ ਜਾ ਰਹੀ ਹੈ ਤੁਹਾਡੀ ਜਾਣਕਾਰੀ ਦੇ ਦੱਸ ਦਈਏ 16-17 ਪਿੰਡ ਪਠਾਨਕੋਟ ਦੇ ਵੀ ਡੁੱਬੇ ਨੇ ਨੁਕਸਾਨ ਉੱਥੇ ਵੀ ਬਹੁਤ ਭਾਰੀ ਹੋਇਆ ਉੱਥੇ ਮੀਡੀਆ ਵੀ ਨਹੀਂ ਪਹੁੰਚਿਆ ਤਾਂ ਸੇਵਾ ਵੀ ਨਹੀਂ ਪਹੁੰਚੀ ਹੁਣ ਗੱਲ ਇੱਥੇ ਇਹ ਮੁੱਕਦੀ ਹੈ ਵੀ ਕਿੱਦਾਂ ਬਣਾਇਆ ਜਾਵੇ ਇਹਦਾ ਸੈੱਟ ਸੋਹੀ ਸਾਹਿਬ ਤੁਸੀਂ ਵੀ ਕੁਝ ਦੱਸ ਸਕਦੇ ਹੋ ਤੁਸੀਂ ਵੀ ਕਿੱਦਾਂ ਕਰੀਏ ਪਲਾਨਿੰਗ ਵੀਰ ਨੇ ਪਹਿਲਾਂ ਹੀ ਗੱਲ ਕੀਤੀ ਸਾਰੀਆਂ ਸੰਸਥਾਵਾਂ ਨੂੰ ਇੱਕ ਥਾਂ ਮੰਚ ਤੇ ਇਕੱਠਾ ਹੋ ਕੇ ਉੱਥੇ ਪਲਾਨ ਬਿਲਕੁਲ ਬਣਾਇਆ ਜਾਵੇ ਇਹ ਸੰਸਥਾ ਕੋਲੋਂ ਇੰਨੇ ਪਿੰਡ ਆ ਇਹਦੇ ਕੋਲ ਇੰਨੇ ਆ ਤੇ ਇਹਦੇ ਕੋਲ ਇੰਨੇ ਆ ਸੰਸਥਾ ਬਸ ਤੁਰਨ ਦੀ ਗੱਲ ਆਪਣੇ ਸੰਗਤ ਹੀ ਇੰਨੀ ਆ ਹਰ ਪਿੰਡ ਚੋਂ ਤੇ ਸਾਰੇ ਨੌਜਵਾਨ ਸਾਰੇ ਪਿੰਡਾਂ ਵਾਲੇ ਹੀ ਆ ਉਦਣ ਪਰਮਜੀਤ ਮੰਡ ਜੀ ਹੁਣੀ ਇਕੱਠ ਕੀਤਾ ਦਲ ਖਾਲਸਾ ਵਾਲਿਆਂ ਨੇ ਉੱਥੇ ਕੋਈ ਪਹੁੰਚਿਆ ਨਹੀਂ ਇਹ ਫੇ ਕਹਿ ਲਈਏ ਸਾਡੇ 'ਚ ਵੀ ਹੋਮੇ ਆ ਕਿਤੇ ਨਾ ਕਿਤੇ ਬਿਲਕੁਲ ਇਹ ਤਾਂ ਹੈ ਜੀ ਆਪਸ ਵਿੱਚ ਸਾਡੀ ਹੈ ਹੀ ਨਹੀਂ ਹੈ ਜੀ ਏਕਾ ਹੀ ਨਹੀਂ ਹੈਗਾ ਸਾਡੇ ਪਰ ਆਪਾਂ ਫਿਰ ਰਿਕੁਐਸਟ ਕੀਤੀ ਅੱਜ ਭਾਨੇ ਵੀਰ ਨੇ ਵੀ ਆਪਾਂ ਸੰਸਥਾਵਾਂ ਸਾਰੀਆਂ ਨੂੰ ਬੇਨਤੀ ਕਰਕੇ ਇੱਕ ਥਾਂ ਇਕੱਠੇ ਹੋ ਕੇ ਉਹ ਬਕਾਇਦਾ ਉਹਦਾ ਬਣਾਇਆ ਜਾਵੇ ਵੀ ਇੰਨੇ ਪਿੰਡ ਐਸ ਸੰਸਥਾ ਕੋਲੋਂ ਇੰਨੇ ਪਿੰਡ ਐਸੇ ਹੁਣ ਜਿੱਦਾਂ ਮਨਜੋਤ ਸਿੰਘ ਨੇ ਕਿਹਾ ਵੀ 1000 ਕਿੱਲਾ ਅਸੀਂ ਸਾਂਭਾਂਗੇ ਇਹਦਾ ਬਕਾਇਦਾ ਉਹਦੀ ਪਲੈਨਿੰਗ ਹੋਵੇ ਵੀ ਕਿਹੜਾ ਪਿੰਡ ਕਿਹੜਾ 1000 ਕਿੱਲਾ ਇਹਨਾਂ ਨੇ ਵੀਰ ਨੇ ਤੇ ਕਿਹੜਾ ਇਦਾਂ ਉਹ ਬਕਾਇਦਾ